ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਾਡੇ ਅੱਜ ਦੇ ਮੰਗਲਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ ਦੇ ਵਿੱਚ ਲੋਕੇਸ਼ਨਸ ਹਨ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-277-0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਲੈ ਕੇ ਦਿੰਦੇ ਹਨ। ਕਾਲ ਅਜੀਤ ਅਟਵਾਲ 559-374-4541 ਜਾਂ ਫਰਾਂਸਿਸਕੋ ਰਵੇਰਾ 559-800-0590। ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹੋ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ ਅਸੀਂ ਇਸ ਤੋਂ ਪਿਛਲੇ ਪ੍ਰੋਗਰਾਮ ਤੋਂ ਜ਼ਰੂਰ ਦੱਸ ਕੇ ਹਟੇ ਹਾਂ। ਅੱਜ ਦਾ ਦਿਨ ਅਮਰੀਕਾ ਦੇ ਵਿੱਚ ਜਿਹੜਾ ਜਮਹੂਰੀਅਤ ਦਾ ਜਸ਼ਨ ਆ, ਵੋਟਾਂ ਦਾ ਜਿਹੜਾ ਦਿਨ ਹੈਗਾ ਆ। ਸੋ ਮਿਡ ਟਰਮ ਇਲੈਕਸ਼ਨ ਆ। ਸੋ ਜਿਹੜੇ ਵੀ ਸਾਡੇ ਸਰੋਤੇ ਇਸ ਟਾਈਮ ਜੁੜੇ ਹੋਏ ਨੇ, ਸੁਣ ਰਹੇ ਨੇ, ਚਾਹੇ ਫੇਸਬੁੱਕ ਦੇ ਉੱਤੇ ਦੇਖ ਰਹੇ ਨੇ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੇ ਵੀ ਸਿਟੀਜ਼ਨ ਨੇ ਵੋਟਾਂ ਜਿਨ੍ਹਾਂ ਨੇ ਰਜਿਸਟਰ ਕੀਤੀਆਂ ਆ, ਜ਼ਰੂਰ ਆਪੋ ਆਪਣੇ ਸੂਬਿਆਂ ਦੇ ਵਿੱਚ ਜਿਹੜੀ ਉਹ ਤੁਸੀਂ ਵੋਟ ਜਿਹੜੀ ਉਹ ਜ਼ਰੂਰ ਪਾ ਕੇ ਆਓ। ਚਾਹੇ ਤੁਸੀਂ ਕਿਸੇ ਚੀਜ਼ ਦੇ ਹੱਕ 'ਚ ਹੋ, ਕਿਸੇ ਦੇ ਅਗੇਂਸਟ ਵਿੱਚ ਹੋ, ਅਤੇ ਉਹ ਤੁਸੀਂ ਆਪਣੀ ਇਹ ਵੋਟ ਪਾ ਕੇ ਆਪਣਾ ਜਿਹੜੀ ਇੱਕ ਹਿਸਾਬ ਦੇ ਨਾਲ ਮਤ ਜਿਹੜੀ ਆ ਉਹ ਤੁਸੀਂ ਦਾਨ ਕਰੋ। ਉਹ ਮਤਦਾਨ ਤਾਂ ਹੀ ਜਿਹੜਾ ਉਹ ਆਖਿਆ ਜਾਂਦਾ ਆ। ਸੋ ਪਲੀਜ਼ ਸਾਰੇ ਜਾਣੇ ਵੱਧ ਤੋਂ ਵੱਧ ਜਿਹੜੀਆਂ ਉਹ ਤੁਸੀਂ ਵੋਟਾਂ ਪਾ ਕੇ ਆਓ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰੀਏ ਸ਼ੁਰੂ। ਕਹਿੰਦੇ ਭਾਜਪਾ ਨੂੰ ਕਰਨਾਟਕਾ ਦੇ ਵਿੱਚ ਜਿਮਨੀ ਚੋਣਾਂ ਦੇ ਵਿੱਚ ਲੱਗਾ ਵੱਡਾ ਝਟਕਾ। ਤੁਹਾਡਿਆਂ ਨੇ ਮਤਦਾਨ ਕਰਨ ਜਾਣਾ ਤੇ ਇਹਨਾਂ ਨੇ ਤਾਂ ਫਿਰ ਮਤ ਦੇ ਦਿੱਤੀ ਆ ਜੀ, ਕਰਨਾਟਕ ਵਾਲਿਆਂ ਨੇ। ਦੇਖੋ, ਕਰਨਾਟਕ ਦੇ ਵਿੱਚ ਜਦੋਂ ਅਸੈਂਬਲੀ ਇਲੈਕਸ਼ਨ ਹੋਇਆ ਸੀਗਾ ਤਾਂ ਉਸ ਸਮੇਂ ਭਾਰਤੀ ਜਨਤਾ ਪਾਰਟੀ ਇੱਕ ਵੱਡੀ ਪਾਰਟੀ ਸੀ, ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀਗੀ, ਪਰ ਸਪਸ਼ਟ ਬਹੁਮਤ ਨਹੀਂ ਸੀ ਹਾਸਲ ਕਰ ਸਕੀ। ਜਨਤਾ ਦਲ, ਸੈਕੂਲਰ ਤੇ ਕਾਂਗਰਸ ਨੇ ਗੱਠਜੋੜ ਕਰਕੇ ਉੱਥੇ ਗਵਰਨਮੈਂਟ ਬਣਾ ਲਈ ਸੀ। ਉਸ ਤੋਂ ਬਾਅਦ 5 ਸੀਟਾਂ ਲਈ ਜ਼ਿਮਨੀ ਚੋਣ ਹੋਣੀ ਸੀ। ਤਾਂ ਇਹ ਸਮਝਿਆ ਜਾਂਦਾ ਸੀਗਾ ਕਿ ਇਹ ਉਸ ਤੋਂ ਬਾਅਦ ਇੱਕ ਤਰ੍ਹਾਂ ਨਾਲ ਲਈਏ ਕਿ ਇੱਕ ਅਗਨੀ ਪ੍ਰੀਖਿਆ ਦੋਨਾਂ ਦਲਾਂ ਦੀ, ਦੋਨਾਂ ਦੀ ਵੀ, ਤਿੰਨਾਂ ਦੀ ਉਹ ਕਹਿ ਸਕਦੇ ਹਾਂ। ਤੇ ਉਧਰ ਦੂਸਰੇ ਪਾਸੇ ਜਿਹੜਾ 2019 ਦਾ ਮੈਚ, ਇੱਕ ਜਿਹਨੂੰ ਆਪਾਂ ਫਾਈਨਲ ਮੈਚ ਕਹਿ ਸਕਦੇ, ਤਾਂ ਉਸ ਤੋਂ ਪਹਿਲਾਂ ਇਹ ਇੱਕ ਸੈਮੀਫਾਈਨਲ ਦੀ ਤਰ੍ਹਾਂ। ਤਾਂ ਇਹ ਬੜੀਆਂ ਮਹੱਤਵਪੂਰਨ ਚੋਣਾਂ ਸਨ। 5 ਸੀਟਾਂ ਤੇ ਜਿਹੜਾ ਜ਼ਿਮਨੀ ਇਲੈਕਸ਼ਨ ਹੋਇਆ, ਤਾਂ ਇਹਨਾਂ ਚੋਣਾਂ ਦੇ ਨਤੀਜੇ ਜਿਹੜੇ ਆਏ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਇਹੀ ਸੰਕੇਤ ਦਿੰਦੇ ਆ ਕਿ ਜਿੱਦਾਂ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, UP, ਇਹਨਾਂ ਇਲਾਕਿਆਂ ਦੇ ਵਿੱਚੋਂ ਜ਼ਿਮਨੀ ਚੋਣਾਂ ਅੰਦਰ ਬਹੁਤ ਬੁਰੀ ਤਰ੍ਹਾਂ ਹਾਰ ਖਾਣ ਵਾਲੀ ਭਾਰਤੀ ਜਨਤਾ ਪਾਰਟੀ ਦਾ ਪਾਣੀ ਹੈ ਜਿਹੜਾ ਜ਼ਿਮਨੀ ਚੋਣਾਂ 'ਚ ਘੱਟੋ ਘੱਟ ਉਹ ਕਰਨਾਟਕ ਦੇ ਵਿੱਚ ਵੀ ਉਤਰਦਾ ਪਿਆ। ਤਾਂ ਬਹਰਹਾਲ 5 ਸੀਟਾਂ ਦੀ ਚੋਣ ਸੀਗੀ, 2 ਲੋਕ ਸਭਾ ਸੀਟਾਂ ਸੀਗੀਆਂ। 2 ਲੋਕ ਸਭਾ ਸੀਟਾਂ ਦੇ ਵਿੱਚੋਂ ਇੱਕ ਭਾਰਤੀ ਜਨਤਾ ਪਾਰਟੀ ਨੇ ਜਿੱਤੀ, ਇੱਕ ਕਾਂਗਰਸ ਨੇ ਜਿੱਤੀ ਆ। ਤੇ ਇਹ ਕੁੱਲ 5 ਸੀਟਾਂ ਸੀਗੀਆਂ। 5 ਸੀਟਾਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਸਿਰਫ ਇੱਕੋ ਇੱਕ ਲੋਕ ਸਭਾ ਦੀ ਸੀਟ ਆਈ ਆ। ਬਾਕੀ 4 ਜਿਹੜੀਆਂ ਸੀਗੀਆਂ, 2 ਵੰਡ ਗਈਆਂ, ਚਲੇ ਗਈਆਂ JDS ਦੇ ਕੋਲ, ਤੇ ਬਾਕੀ 2 ਜਿਹੜੀਆਂ ਸੀਗੀਆਂ ਉਹ ਰਹਿ ਗਈਆਂ ਕਾਂਗਰਸ ਦੇ ਕੋਲ। ਔਰ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਇੱਕ ਲੌਤੀ ਸੀਟ ਹਾਸਲ ਕੀਤੀ ਆ, ਉਹ ਵੀ ਉਹਨੇ ਰਿਟੇਨ ਕੀਤੀ ਆ। ਮਤਲਬ ਕਿ ਉਹਦੇ ਕੋਲ ਪਹਿਲਾਂ ਹੀ ਸੀਗੀ, ਨਵੀਂ ਨਹੀਂ ਕੋਈ ਸੀਟ। ਭਾਰਤੀ ਜਨਤਾ ਪਾਰਟੀ ਦੀ ਝਟਕਾ ਕਰਨਾ ਜਿਵੇਂ ਕਹਿ ਸਕਦੇ ਆ। ਉਦਾਂ ਤੇ ਸਾਡੇ ਆਮ ਪੰਜਾਬੀ 'ਚ ਦੀਵਾਲੀ ਤੋਂ ਅਗਲੇ ਦਿਨ ਜੇ ਪੁੱਛੇ ਕਿ ਕੀ ਹਾਲ ਹੈ, ਤੇ ਅਗਲਾ ਕਹਿੰਦਾ ਯਾਰ ਦੀਵਾਲੀ ਕੱਲ੍ਹ ਸੀਗੀ ਤੇ ਅੱਜ ਤੇ ਦੀਵਾਲਾ, ਮਤਲਬ ਕਿ ਜੇਬ ਖਾਲੀ, ਦੀਵਾਲਾ ਨਿਕਲ ਗਿਆ। ਪਰ ਇਹਨਾਂ ਦਾ ਇੱਕ ਦਿਨ ਪਹਿਲਾਂ ਹੀ ਦੀਵਾਲਾ ਨਿਕਲ। ਤੋ ਬਹੁਤ ਵੱਡਾ ਝਟਕਾ ਭਾਰਤੀ ਜਨਤਾ ਪਾਰਟੀ ਦੇ। ਸੰਕੇਤ ਹੈ ਜਿਹੜੇ ਉਹ ਇਹਨਾਂ ਨੂੰ ਕਾਫੀ ਰਸਤਾ ਜਿਹੜਾ ਵਿਖਮ ਦਿਖਾ ਰਿਹਾ ਕਿ ਆਉਣ ਵਾਲਾ ਸਮਾਂ ਹੈ ਜਿਹੜਾ ਉਹ ਤੁਹਾਡਾ ਜਿਹੜਾ ਉਹ ਤਾਂ ਹੀ ਹੋ ਸਕਦਾ ਜੇ ਕੁਝ ਚਮਤਕਾਰ ਹੋਵੇ। ਹਾਲ ਦੀ ਘੜੀ ਤੁਹਾਡਾ ਰਸਤਾ ਜਿਹੜਾ ਪੱਧਰਾ
ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਮੀ ਟੂ ਨੇ ਹੁਣ ਖਾਕੀ ਨੂੰ ਵੀ ਲਿਆ ਚਪੇਟ ਦੇ ਵਿੱਚ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੇ ਮੀਟੂ ਇੰਡੀਆ ਦੇ ਵਿੱਚ ਦਾਖਲ ਹੋ ਗਈ ਤੇ ਬਚਣਾ ਕੋਈ ਵੀ ਨਹੀਂ ਮਹਿਕਮਾ। ਇੱਕ ਵਾਰੀ ਸਾਰੀ ਜ਼ਦ ਚ ਆਉਣਗੇ ਤਾਂ ਐਕਟਾਂ ਤੋਂ ਬਾਅਦ ਪੱਤਰਕਾਰਾਂ ਤੋਂ ਬਾਅਦ ਫਿਰ ਹੁਣ ਸਿਆਸਤਦਾਨ ਚੰਨੀ ਵਰਗੇ ਸਿਆਸਤਦਾਨਾਂ ਤੋਂ ਅਗਲਾ ਨੰਬਰ ਮੋਹਰਲਾ ਨੰਬਰ ਕਿਹਨਾਂ ਦਾ ਲੱਗ ਗਿਆ ਹੁਣ ਪੁਲਿਸ ਵਾਲਿਆਂ ਦਾ। ਤਾਂ ਇਹ ਅਸਮ ਦੇ ਵਿੱਚੋਂ ਨਿਕਲਿਆ। ਇਹ ਵੈਸੇ ਵਾਹਿਦ ਮਾਮਲਾ ਹੁਣ ਤੱਕ ਦਾ ਪੁਲਿਸ ਡਿਪਾਰਟਮੈਂਟ ਦਾ ਜਿਸ ਮੀਟੂ ਦੇ ਤਹਿਤ ਬਾਹਰ ਆਇਆ। ਤਾਂ ਇਹਦੇ ਵਿੱਚ ਇੱਕ ਮਹਿਲਾ ਪੁਲਿਸ ਅਧਿਕਾਰੀ ਆ ਜਿਹਨੇ ਆਪਣੇ ਸੀਨੀਅਰ ਅਧਿਕਾਰੀ ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ। ਤਾਂ ਉਹਨੇ ਇੱਥੋਂ ਤੱਕ ਕਿਹਾ ਕਿ ਮੇਰੇ ਪਤੀ ਨੇ ਖੁਦਕੁਸ਼ੀ ਕਰ ਲਈ ਇਸ ਸਾਰੇ ਕੁਕਰਮ ਦੇ ਚੱਲਦਿਆਂ, ਜਿੱਦਾਂ ਮੈਨੂੰ ਫੋਰਸਫੁਲੀ ਵਰਤਿਆ ਗਿਆ। ਫਿਰ ਉਸ ਤੋਂ ਬਾਅਦ ਮੇਰੇ ਪਤੀ ਨੂੰ ਪਤਾ ਲੱਗਿਆ ਤਾਂ ਉਹਨੇ ਖੁਦਕੁਸ਼ੀ ਕਰ ਲਈ। ਬਹਰਹਾਲ ਜੋ ਸੀਨੀਅਰ ਪੁਲਿਸ ਅਧਿਕਾਰੀ ਆ ਹੁਣ ਤੇ ਕਾਫੀ ਵੱਡੇ ਰੈਂਕ ਤੇ ਚਲੇ ਗਿਆ, ਪਰ ਉਹਨੇ ਜਿਹੜੇ ਪੁਲਿਸ ਕਰਮਚਾਰੀ ਨੇ ਇਹ ਦੋਸ਼ ਲਾਇਆ ਤਾਂ ਉਹਨੇ ਇਹ ਦੋਸ਼ ਲਾਇਆ ਕਿ ਉਸ ਸਮੇਂ ਮੈਂ DSP, ਵੈਸੇ ਹੁਣ ਤੇ ਅਧਿਕਾਰੀ ਕਹਿਣਾ ਚਾਹੀਦਾ ਉਸ ਬੀਬੀ ਨੂੰ, ਤਾਂ ਉਹ ਵੀ ਹੁਣ ਕਾਫੀ ਰੈਂਕ ਵੱਡੇ ਤੇ ਆ। ਦੂਸਰੇ ਪਾਸੇ ਜਿਹੜਾ ਮੁਕੇਸ਼ ਅਗਰਵਾਲ ਆ ਉਹ ਵੀ ਇਸ ਸਮੇਂ ਡਾਇਰੈਕਟਰ ਜਨਰਲ ਆਫ ਪੁਲਿਸ ਆ, ਲਾਅ ਐਂਡ ਆਰਡਰ ਦਾ। ਤਾਂ ਇਸ ਘਟਨਾਕ੍ਰਮ ਦੇ ਬਾਹਰ ਆਉਣ ਤੇ ਲੋਕ ਜਿਹੜੇ ਆ ਉਹ ਸਖਤੀ ਦੇ ਵਿੱਚ ਆ ਕਿ ਜੇ ਪੁਲਿਸ ਦਾ ਏਦਾਂ ਭੇਤ ਖੁੱਲਣਾ ਸ਼ੁਰੂ ਹੋ ਗਿਆ ਤੇ ਫਿਰ ਸਾਰੀਆਂ ਸਟੇਟਾਂ ਦੇ ਵਿੱਚੋਂ ਵੀ ਸ਼ਿਕਾਇਤਾਂ ਆ ਸਕਦੀਆਂ। ਕਿਉਂਕਿ ਤੁਹਾਨੂੰ ਵੈਸੇ ਪੰਜਾਬ ਦਾ ਵੀ ਇੱਕ ਮਾਮਲਾ ਯਾਦ ਹੋਣਾ, ਜਦੋਂ ਪਿਛਲੀ 26 ਜਨਵਰੀ ਸੀਗੀ ਤਾਂ ਉਸ ਸਮੇਂ ਇੱਕ ਬਹੁਤ ਵੱਡੀ ਮਹਿਲਾ ਪੁਲਿਸ ਅਫਸਰ ਨੇ ਗੱਲ ਕਹੀ ਸੀਗੀ ਕਿ ਪੰਜਾਬ ਪੁਲਿਸ ਦੇ ਅੰਦਰ ਜਿਨਸੀ ਸ਼ੋਸ਼ਣ ਹੁੰਦਾ। ਹਾਲਾਂਕਿ ਬਾਅਦ ਦੇ ਵਿੱਚ ਅਗਲੇ ਦਿਨ ਉਸ ਬੀਬੀ ਨੂੰ ਬੁਲਾਉਣਾ ਪਿਆ, ਮਤਲਬ ਕਿ ਬੋਲੀ ਨਹੀਂ, ਆਪ ਨੂੰ ਬੁਲਾਉਣਾ ਪਿਆ ਪੁਲਿਸ ਨੂੰ ਕਿ ਨਹੀਂ ਜੀ ਉਹ ਬਿਆਨ ਹੈ ਜਿਹੜਾ ਤੋੜਿਆ ਮਰੋੜਿਆ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਬਿਆਨ ਸੀ, ਕਿਉਂਕਿ ਜਿਹੜੀ ਅਫਸਰ ਸਾਹਿਬਾਂ ਸੀਗੀ ਉਹ ਕੋਈ ਛੋਟੀ ਮੋਟੀ ਅਫਸਰ ਬੀਬੀ ਸੀ। ਇੰਡੀਆ ਦੀਆਂ ਜਿੰਨੀਆਂ IPS ਅਫਸਰ ਬੀਬੀਆਂ ਨੇ ਉਹਨਾਂ ਦੇ ਵਿੱਚੋਂ ਛੋਟੀ ਜਿਹੀ ਜਿਹੜੇ ਅਫਸਰਾਨ ਬੀਬੀਆਂ ਨੇ ਉਹਨਾਂ 'ਚ ਇੱਕ ਸਨ ਉਹ ਬੀਬੀ। ਖੈਰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮੈਂ ਕਹੂੰਗਾ ਕਿ ਆਉਣ ਵਾਲੇ ਸਮੇਂ ਦਾ ਇੱਕ ਅੰਦੇਸ਼ਾ ਹੈ, ਇੱਕ ਖਦਸ਼ਾ ਹੈ ਕਿ ਪੰਜਾਬ ਪੁਲਿਸ ਜਾਂ ਹਰਿਆਣਾ ਪੁਲਿਸ, ਰਾਜਸਥਾਨ ਪੁਲਿਸ, ਕਿਸੇ ਵੀ ਪੁਲਿਸ ਫੋਰਸ ਦੇ ਵਿੱਚ ਇਸ ਤਰ੍ਹਾਂ ਦਾ ਮਾਮਲਾ ਨਿਕਲ ਕੇ ਆ ਸਕਦਾ, ਕਿਉਂਕਿ ਹੁਣ ਤੱਕ ਪੁਲਿਸ ਫੋਰਸ ਜਿਹੜੀ ਸੀਗੀ ਉਹ ਤਕਲੀਫ ਹੈ। ਅਸਮ ਦੇ ਵਿੱਚ ਜਿਹੜਾ ਮਾਮਲਾ ਨਿਕਲਿਆ ਹੁਣ ਇਹ ਦਿਲਚਸਪ ਹੋਊਗਾ ਕਿ ਇਹਨੂੰ ਨਜਿੱਠਿਆ ਕਿਸ ਤਰ੍ਹਾਂ ਜਾਂਦਾ, ਕਿ ਪੁਲਿਸ ਜਿਹੜੀ ਆ ਉਹ ਤੱਕਦੀ ਹੈ। ਜਿੱਦਾਂ ਆਪਾਂ ਇੱਥੇ 2-3 ਐਪੀਸੋਡ ਦੇਖੇ ਆ, ਪਹਿਲਾਂ ਸਲਵਿੰਦਰ ਦਾ ਮਾਮਲਾ ਸੀਗਾ ਉਹ ਢਕਿਆ ਗਿਆ ਸੀ, ਹਾਲਾਂਕਿ ਬਾਅਦ ਦੇ ਵਿੱਚ ਜਦੋਂ ਬਹੁਤਾ ਹੀ ਬਦਨਾਮ ਹੋ ਗਿਆ ਫਿਰ ਉਹਨੂੰ ਰੇਪ ਕੇਸ ਦਾ ਚਾਰਜ ਲਾ ਕੇ ਅੰਦਰ ਸੁੱਟਿਆ ਗਿਆ। ਫਿਰ ਉਸ ਤੋਂ ਬਾਅਦ ਉੱਪਲ ਦਾ ਮਾਮਲਾ, 1-2 ਹੋਰ ਪੁਲਿਸ ਅਧਿਕਾਰੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਖਿਲਾਫ ਤੇ ਇੱਕ ਬੀਬੀ ਆ ਜਿਹੜੀ ਉਹ ਜਾ ਕੇ ਜੰਤਰ ਮੰਤਰ ਤੇ ਕਈ ਮਹੀਨਿਆਂ ਤੱਕ ਧਰਨੇ ਤੇ ਬੈਠੀ ਰਹੀ ਸੀ, ਪਰ ਕਿਸੇ ਨੇ ਉਹਦੀ ਅਵਲਾ ਦੀ ਗੱਲ ਹੀ ਨਹੀਂ ਸੁਣੀ। ਤੋ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਅੱਗੇ ਨਿਕਲਦੇ ਆ, ਮਤਲਬ ਕਿ ਬਹੁਤ ਟਾਵੇਂ ਵਿਰਲੇ ਨਿਕਲਦੇ ਆ। ਤਾਂ ਜੇ ਇਹ ਮੁਹਿੰਮ ਅੱਗੇ ਵੱਧਦੀ ਆ ਤਾਂ ਫਿਰ ਪੁਲਿਸ ਜਿਹੜੀ ਆ ਉਹ ਇਹਨੂੰ ਕਿੱਦਾਂ ਹੈਂਡਲ ਕਰੇਗੀ, ਇਹ ਵੇਖਣਾ ਬੜਾ ਦਿਲਚਸਪ ਹੋਊਗਾ। ਕਿਉਂਕਿ ਦੂਜੇ ਮਾਮਲਿਆਂ 'ਚ ਪੁਲਿਸ ਜਿਹੜੀ ਆ ਉਹ ਹੋਰ ਤੌਰ ਤਰੀਕੇ ਨਾਲ ਕੰਮ ਕਰਦੀ ਆ, ਪਰ ਜਦੋਂ ਅੱਗ ਉਹਦੇ ਘਰ ਨੂੰ ਪੈਂਦੀ ਆ ਫਿਰ ਉਹਦਾ ਪੈਂਤੜਾ ਜਿਹੜਾ ਉਹ ਵੱਖਰਾ ਹੁੰਦਾ, ਬਦਲਵਾਂ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹੁਣ ਬ੍ਰਹਮਪੁਰਾ ਨੇ ਤੋਪ ਦਾ ਮੂੰਹ ਵੱਡੇ ਬਾਦਲ ਵੱਲ ਘੁਮਾਇਆ। ਬਸ ਇਹ ਤੋਪ ਤੇ ਹੁਣ ਮੇਰੇ ਖਿਆਲ ਦੇ ਨਾਲ ਚਫੇਰੀ ਵਰੂਗੀ। ਪਹਿਲਾਂ ਤੇ ਆਸਾ ਪਾਸਾ ਵੇਖ ਕੇ ਚੱਲਦੀ ਸੀ, ਹੁਣ ਇਹ ਤੋਪ ਨੇ ਸਾਰੇ ਨਿਸ਼ਾਨੇ ਤੇ ਲੈ ਲੈਣੇ ਆ। ਜਿੱਦਾਂ ਇਹਦੀ ਹੋਪ ਖਤਮ ਹੋ ਗਈ ਕਿ ਅਕਾਲੀ ਦਲ ਦੇ ਵਿੱਚ ਹੁਣ ਪਤਾ ਨਹੀਂ ਪੈਣਾ, ਤੇ ਤੋਪ ਜਿਹੜੀ ਆ ਚਫੇਰੇ ਵਰੂਗੀ। ਸੋ ਬ੍ਰਹਮਪੁਰਾ ਜੀ ਨੇ ਹੁਣ ਨਿਸ਼ਾਨਾ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਤੇ ਕੱਸਿਆ ਵਾ। ਹਾਲਾਂਕਿ ਤੁਹਾਨੂੰ ਪਤਾ ਹੀ ਹੋਣਾ ਜਿੱਦਾਂ ਹੀ ਇਹ ਪ੍ਰੈਸ ਕਾਨਫਰੰਸ ਅੱਗੇ ਵਧੀਆਂ, ਜਿੱਦਾਂ ਤਲਖੀਆਂ ਇਹਨਾਂ ਦੇ ਵਿੱਚ ਵਧੀਆਂ, ਪਰ ਇੱਕ ਚੀਜ਼ ਨੋਟ ਕੀਤੀ ਹੋਊਗੀ ਤੁਸੀਂ ਸਾਰਿਆਂ ਕਿ ਸੁਖਬੀਰ ਸਿੰਘ ਬਾਦਲ ਨੂੰ ਤੇ ਬਿਕਰਮ ਮਜੀਠੀਆ ਨੂੰ ਤਾਂ ਸਾਰੇ ਲੱਪੋ ਲੈਂਦੇ ਆ। ਵੈਸੇ ਸੋਸ਼ਲ ਮੀਡੀਆ ਵਾਲੇ ਵੀ ਉਹਨਾਂ ਨੂੰ ਲੱਪੋ ਲੈਂਦੇ ਆ, ਆਮ ਆਦਮੀ ਪਾਰਟੀ ਵਾਲੇ ਵੀ, ਕਾਂਗਰਸੀ ਵੀ। ਤਾਂ ਇਹ ਜਿਹੜੇ ਬਾਗੀ ਆ ਜਿਹਨਾਂ ਨੂੰ ਟਕਸਾਲੀ ਕਹਿੰਦੇ ਆ, ਇਹ ਵੀ ਇਹਨਾਂ ਨੂੰ ਮਿਲਦੇ ਸੀ ਲੰਮੇ ਹੋ ਕੇ। ਪਰ ਇੱਕ ਚੀਜ਼ ਜਿਹੜੀ ਮੈਨੂੰ ਬੜੀ ਵਿਚਿੱਤਰ ਲੱਗਦੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਬਾਰੇ ਨਹੀਂ ਸੀ। ਤਾਂ ਅੱਜ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਬਾਰੇ ਵੀ ਬੋਲਿਆ। ਉਹ ਕਹਿੰਦੇ ਆ ਕਿ ਬਰਗਾੜੀ ਦੇ ਮਾਮਲੇ ਦੇ ਵਿੱਚ ਜੋ ਪ੍ਰਕਾਸ਼ ਸਿੰਘ ਬਾਦਲ ਬਿਆਨ ਦਿੰਦੇ ਆ ਕਿ ਗਰਮ ਖਿਆਲੀ ਆ, ਫਲਾਣਾ ਚਮਕਿਆ, ਤੇ ਇਹ ਲੋਕਾਂ ਨੂੰ ਧੋਖੇ 'ਚ ਰੱਖਦੇ ਆ। ਬਾਦਲ ਵੱਲੋਂ ਵਾਰ-ਵਾਰ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੇ ਬਰਗਾੜੀ ਮੋਰਚੇ ਤੇ ਦਿੱਤੇ ਜਾਂਦੇ ਬਿਆਨ ਤੇ ਉਹਨਾਂ ਨੇ ਇਹ ਪ੍ਰਤੀਕਰਮ ਦਿੱਤਾ। ਉਹ ਕਹਿੰਦੇ ਕਿ ਬਾਦਲ ਵੱਲੋਂ ਦਿੱਤਾ ਜਾਂਦਾ ਬਿਆਨ ਹੈ ਜਿਹੜਾ ਉਹ ਬਿਲਕੁਲ ਨਿਰਮੂਲ ਆ, ਬੇਤੁਕਾ। ਉਹਨੇ ਇੱਥੋਂ ਤੱਕ ਕਿਹਾ ਕਿ ਅਸੀਂ ਪੁੱਛਣਾ ਚਾਹੁੰਦੇ ਹਾਂ
कि जे तेरे कोल कोई सबूत है बादल साहब तो फिर तुसीं वो सबूत दिखाओगा कि बरगाड़ी दे विच आ कुछ है जिहड़ा चलदा पिया। तो ये अपने आप दे विच एक तरह नाल कह लीए कि शुरुआत कर दी है ब्रह्मपुरा ने और दस दिता प्रकाश सिंह बादल नूं कि बच्चे तुसीं इस लड़ाई दे विच नहीं जाना। जदों आपां खुल गए तां हाल दी घड़ी कजे हुए हैं बहुत सारिया चीज़ां जिहड़ियां उधरों भी लिहाज नाल चली जांदियां उधरों भी लिहाज नाल चली जांदियां क्योंकि ब्रह्मपुरा ने अज गल्लां च कह दिता कहंदा कि शेख मां वांगू खंडे नाले मैनूं भी पता। तो उस तो बाद दिवाली तो बाद कहंदे कि असीं पटाके चलावांगे जो लोग पटाके चला के हट गए ना दिवाली तो बाद फिर असीं बंब वड्डे जिहड़े सेबियां नूं चलावांगे। तो कहण दा भाव आ कि प्लैनिंग इन्हां दी इह आ कि दिवाली तो बाद वड्डा ऐलान कर सकते जां ते किसी दे नाल जा सकते जां किसी नूं बुला सकते जां पार्टी नवीं खड़ी कर सकते जां कोई पंगा ते पक्का ही खड़ा करूगे ते मन के चलो। सो उन्होंने एक तरह नाल दो संकेत दिते आ दो सुनेहे दिते आ कि एक ते इस लड़ाई दे विच हुण लिहाज जिहड़ा वड्डे बादल दा भी नहीं होऊगा। दूसरा यह आ कि दिवाली तो बाद धमाके जिहड़े वो लगातार होंदे रहणगे माझे दे विचों खास तौर ते। और अकाली दल दी ये खतरनाक संकेत इस करके आ क्योंकि माझा जिहड़ा बहुत हद तक इन्हां नूं पंथक वोट दिता यानी इन्हां दी हार्डकोर वोट जे कह लीए तां ओह माझे दे विच मालवे दे विच ते ऐतकी फटी साफ हो गई सी इन्हां दी 69 दे विचों मेरे ख्याल दे नाल 8 सीटां सी जिथे ये कहंदे सी कि साडा गढ़ आ मालवे दे विच प्रेमियां दीयां वोटां भी लै लीआं तां भी 69 चों 8 ही रहीआं। तां माझा जिहड़ा सी बहुत हद तक इन्हां नूं सपोर्ट करदा सी जां कहिए कि इन्हां नूं बहुत हद तक अगे लैके जांदा सी वोटां दे मामले च। पंथक वोट एक वोट तगड़ा वोट बैंक रखती सी पर उत्थों एक होरा लगना देखो बहुता ज्यादा नहीं पर माझे दे विच ओह लोग जिहड़े आ नुकसान जरूर करनगे जिस तरीके नाल चल रहे पए आ। जी 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 अगली जिहड़ी आपां मिंटू जी गल करदे हैं कहंदे आम आदमी पार्टी नूं फतेहगढ़ साहिब विच वड्डा झटका सारे ही अहुदेदारां ने छड्डी पार्टी। देखो ये हुण आम आदमी पार्टी का खलारा भी अकाली दल वर्गा ही आ। अकाली दल लई जिद्दां हालात जिहड़े 1999 वाले वर्गे आ ना जिद्दां गुरचरण टौड़ा ने कीता सीगा खड़ा इन्हां दे सामने एक संकट ऐतकी ब्रह्मपुरा हो रही है पर उदों हालात जिहड़े थोड़े जे वखरे इस करके सीगे क्योंकि पंथक रौला नहीं सीगा ऐतकी पंथक रौला तां पंथ है जिहड़ा ओही इन्हां दे हੱਥ चों फिरदा जिहा और वोट परसेंट भी फिरिया जे आपां देखीए अकालीआं दा वैसे मैनूं उदों ही गल ऐड कर देनी चाहीदी सी तुरदे 10 सालों के 37% तो 25% तक आ गया। इसका मतलब है कि पंथक वोट की चलती पई है। तो उदा ही हाल इन्हां दा आम आदमी पार्टी वालों का जिद्दां जिद्दां चढ़े सीगे लोग इन्हां दे नाल खड़े सीगे अड़े भी सीगे पर हुण जिद्दां इन्हां ने अपने असली रंग दिखाए लोग खड़नता छड्डो झड़न लग पए। इस समय हालात ये आ कि फतेहगढ़ साहब तो एक वड्डा झटका लग्या आम आदमी पार्टी के जिला प्रधान लखवीर सिंह राय समेत वॉलंटियर सीगे जिहड़े होर इन्हां दे अहुदेदार सीगे अते 9 ब्लाक प्रधानां चों 7 ने पार्टी चों समूहिक तौर ते जिहड़ा ओह अस्तीफा दे दित्ता। तां उन्हां ने नाल इह गल हिक ठोक के कही है कि असीं सुखपाल खैरा दे हक च खड़े हाँ क्योंकि उन्हां नूं गैर लोकतांत्रिक ढंग दे नाल कढिया। तां इत्थों तक वो कहिंदे आ कि 80 तो 90% लोग आ जिहड़े ओह इस समय खैरा ग्रुप दे नाल खड़े हो ना सिर्फ उन्होंने पार्टी छड्डी आ बल्कि एक ठोके गल कही आ कि असीं उस धड़े नाल खलोवांगे भाई क्योंकि 80 तो 90% लोग आ जिहड़े ओह इन्हां दे नाल खड़े आ। तां कुल मिला के कह सकदे कि हुण आम आदमी पार्टी लई असल लड़ाई है जिहड़ी होण दी शुरू हो जाती क्योंकि अगे ते दूजिआं नाल लड़दे सीगे हुण घरों जिहड़े शरीक उठे आ ते जिहड़े सज्जरे शरीक बन के टक्करदे पए हुण असल लड़ाई इन्हां दे नाल शुरू देखते हैं ये एक दूजे वरतन की खेड सी जिस तरीके चले इन्होंने जिन्ना कुछ सुखपाल खैरे वरत्या सीगा मेरे ख्याल दे नाल हुण सुखपाल खैरा जिहड़ा वो इस पार्टी नूं अपना जिहड़ा इन्होंने वरत्या सीगा ओहदा लांभा लाई जांदा तां सुखपाल खैरा जिहड़ा वो अपना काम करी जांदा। पर आम आदमी पार्टी मैनूं लगदा कि हुण सिर्फ पार्टी होई रह गई है जां अहुदेदार रह गई जां पार्टी रह गई है ना ते आदमी रह गया ते ना आम रह गया। ये हुण इन्हां नूं देखना होगा कि किस तरह ये खड़े होंदे आ किस तरह दोबारा फाइट दे विच आउंदे आ। पर एक बारी कहिए कि सुखपाल खैरे ने बिल्कुल भांडे आ जिहड़े इन्हां दे मुद्दे मान के रख दित्ते। एक जिले की कहानी आ आउण वाले दिनां दे विच ये कहानी है जिहड़ी ओह होर भी ज़्यादा वड्डे पद्धर ते दोहराई जा सकती है क्योंकि अगे इन्हां दे प्रोग्राम है जिहड़े लिखे जा चुके आ। इंसाफ मार्च करना इन्हां ने होर हेठले पद्धर ते जदों ये जाके फेरियां लाउणगे अंदर खाते जिहड़े इन्हां दे
ਪੱਕੇ ਬੰਦੇ ਆਮ ਆਦਮੀ ਪਾਰਟੀ ਦੇ, ਉਹ ਜ਼ਰੂਰ ਤੋੜਦੇ ਮੁੱਢਲੇ ਤੌਰ ਤੇ ਉਹਨਾਂ ਨੇ ਇਹਨਾਂ ਨੂੰ ਮਾਰ ਕਰਨੀ ਹੈ, ਫੇਰ ਹੀ ਅੱਗੇ ਤੁਰਨਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਕੈਪਟਨ ਦੀਆਂ ਹਦਾਇਤਾਂ ਤੇ ਫਾਜ਼ਿਲਕਾ ਜ਼ਿਲ੍ਹਾ ਦੇ ਸਰਕਾਰੀ ਗਰਲਜ਼ ਸਕੂਲ ਦੇ ਪ੍ਰਿੰਸੀਪਲ ਤੇ ਅਧਿਆਪਕਾ ਮੁਅੱਤਲ। ਦੇਖੋ ਇਹ ਨਾ ਕੁੰਡਲ ਪਿੰਡ ਆ, ਸਾਡੇ ਪਿੰਡ ਦੇ ਲਾਗੇ ਹੀ ਆ। ਵੈਸੇ ਇਹਨਾਂ ਦਾ ਜ਼ਿਲ੍ਹਾ ਜਿਹੜਾ ਫਾਜ਼ਿਲਕਾ ਪੈ ਜਾਂਦਾ, ਅਸੀਂ ਮੁਕਤਸਰ 'ਚ ਪੈ ਜਾਂਦੇ ਹਾਂ। ਇੱਥੇ ਅੱਗੇ ਵੀ ਸਕੂਲ ਦੇ ਵਿੱਚ ਨਾ 2-3 ਦਫਾ ਰੌਲਾ ਪਿਆ, ਕਾਫੀ ਵੱਡੇ ਪੱਧਰ ਤੇ ਰੌਲਾ ਪਿਆ। ਔਰ ਸਾਡੇ ਇੱਧਰ ਮਾਲਵੇ ਦੇ ਸਕੂਲਾਂ 'ਚ ਇਹ ਰਫੜ ਰਹਿੰਦਾ। ਕਈ ਵਾਰੀ ਅਧਿਆਪਕ ਹੈ ਜਿਹੜੇ ਉਹ ਵੀ ਆਪਸ ਦੇ ਵਿੱਚ ਦਖਲਅੰਦਾਜ਼ੀ ਦੇ ਚੱਲਦਿਆਂ ਫਸ ਪੈਂਦੇ ਆ। ਤਾਂ ਕੁੰਡਲ ਸਕੂਲ ਹੈ ਜਿਹੜਾ ਅੱਗੇ ਵੀ 1-2 ਦਫਾ ਚਰਚਾ 'ਚ ਰਿਹਾ। ਵੈਸੇ ਹੋਰ ਉਪ ਮੰਡਲ ਹੈ ਜਿਹੜਾ, ਇਹਨਾਂ ਪਿੰਡਾਂ ਦੇ ਵਿੱਚ ਰੌਲੇ ਇਸ ਤਰ੍ਹਾਂ ਦੇ ਆਪ ਪੈਂਦੇ ਰਹਿੰਦੇ। ਸਕੂਲਾਂ 'ਚ ਮਲੂਕਪੁਰੇ ਵੀ ਇੱਕ ਵਾਰੀ ਬਹੁਤ ਵੱਡਾ ਰੌਲਾ ਪੈ ਗਿਆ ਸੀ ਥੋੜਾ ਸਮਾਂ ਪਹਿਲਾਂ। ਤਾਂ ਐਤਕੀ ਕੁੰਡਲ ਦੇ ਵਿੱਚ ਰੌਲਾ ਇਹ ਪੈ ਗਿਆ ਕਿ ਵਾਸ਼ਰੂਮ ਦੇ ਵਿੱਚ ਦੱਸਦੇ ਆ ਕਿ ਸੈਨੇਟਰੀ ਪੈਡ ਮਿਲਿਆ। ਤਾਂ ਉਹ ਜਿਹੜੀ ਅਧਿਆਪਕਾ ਸੀਗੀ ਜਾਂ ਪ੍ਰਿੰਸੀਪਲ ਸੀਗੀ, ਤਾਂ ਉਹਨਾਂ ਨੇ ਇਸ ਗੱਲ ਤੋਂ ਖਫਾ ਹੋ ਕੇ ਕਿ ਵਾਸ਼ਰੂਮ ਦੇ ਵਿੱਚ ਪੈਡ ਕਾਹਤੋਂ ਸੁੱਟਿਆ, ਔਰ ਵਰਤਿਆ ਹੋਇਆ ਪੈਡ ਜਿਹੜਾ ਗੰਦਾ ਪੈਡ ਹੈ ਉਹ ਕਾਹਤੋਂ ਉੱਤੇ ਸੁੱਟ ਕੇ ਆਏ। ਤਾਂ ਉਹਨਾਂ ਨੇ ਕੁੜੀਆਂ ਦੇ ਕੱਪੜੇ ਲੁਹਾ ਕੇ ਦੱਸਦੇ ਤਲਾਸ਼ੀ ਕੀਤੀ। ਉਸ ਤੋਂ ਬਾਅਦ ਕੁੜੀਆਂ ਨੇ ਰੋ ਕੇ ਜਿਹੜੀ ਗੱਲ ਅੱਗੇ ਦੱਸੀ। ਇਹ ਗੱਲ 2-3 ਦਿਨਾਂ ਬਾਅਦ ਮੀਡੀਆ ਤੱਕ ਪਹੁੰਚ ਗਈ, ਮੀਡੀਆ ਦੇ ਵਿੱਚ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਅਸੀਂ ਜਾਂਚ ਪੜਤਾਲ ਕਰਾਉਂਦੇ ਹਾਂ। ਜਾਂਚ ਪੜਤਾਲ ਚੱਲਦੀ ਦੇ ਦਰਮਿਆਨ ਫਿਰ ਉਹਨਾਂ ਕੁੜੀਆਂ ਨੇ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ। ਹਾਲਾਂਕਿ ਅਧਿਆਪਕ ਜਿਹੜੇ ਸੀਗੇ ਜਾਂ ਅਧਿਆਪਕਾਵਾਂ ਕਹਿ ਲਈਏ, ਉਹ ਆਪਣੀ ਥਾਂ ਤੇ ਕਹਿ ਰਹੇ ਸੀਗੇ ਕਿ ਅਸੀਂ ਸੱਚੇ ਹਾਂ, ਅਸੀਂ ਏਦਾਂ ਦੀ ਕੋਈ ਹਰਕਤ ਨਹੀਂ ਕੀਤੀ। ਇਸੇ ਦਰਮਿਆਨ ਹੁਣ ਅੱਜ ਨਵੀਂ ਅਪਡੇਟ ਇਸ ਮਾਮਲੇ ਦੇ ਵਿੱਚ ਇਹ ਆ ਗਈ ਆ ਕਿ ਪ੍ਰਿੰਸੀਪਲ ਤੇ ਅਧਿਆਪਕਾ ਜਿਹਦੇ ਤੇ ਦੋਸ਼ ਲੱਗਦੇ ਕਿ ਉਹਨੇ ਤਲਾਸ਼ੀ ਲਈ ਆ, ਇਹਨਾਂ ਦੋਨਾਂ ਨੂੰ ਮੁਅੱਤਲ ਕਰ ਦਿੱਤਾ। ਤਾਂ ਜੇ ਇਹ ਘਟਨਾ ਸੱਚੀ ਆ, ਜੇ ਏਦਾਂ ਜਿੱਦਾਂ ਉਹਨਾਂ ਨੇ ਦੱਸਿਆ ਸਾਰੀ ਸੱਚਾਈ ਵਾਪਰੀ ਆ, ਤਾਂ ਮੇਰੇ ਖਿਆਲ ਦੇ ਨਾਲ ਬੜੀ ਸ਼ਰਮਨਾਕ ਗੱਲ ਆ। ਕਿਉਂਕਿ ਅੱਗੇ ਵੀ ਸਾਡੇ ਪੰਜਾਬ ਦੇ ਸਕੂਲਾਂ 'ਚੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ। ਇੱਕ ਵਾਰੀ ਚੋਰੀ ਹੋ ਗਈ ਸੀਗੀ, ਤਾਂ ਉਦੋਂ ਵੀ ਕੁੜੀਆਂ ਦੇ ਕੱਪੜੇ ਲੁਹਾ ਕੇ ਤਲਾਸ਼ੀ ਲੈਂਦੇ, ਤਾਂ ਉਦੋਂ ਬਹੁਤ ਰੌਲਾ ਪਿਆ। ਹੁਣ ਇਹ ਮਾਮਲਾ ਜਿਹੜਾ ਉਹ ਸੈਨੇਟਰੀ ਪੈਡ ਦੇ ਨਾਲ ਜੁੜ ਗਿਆ। ਜੇ ਇਸ ਮਾਮਲੇ ਦੇ ਵਿੱਚ ਸੱਚਾਈ ਆ, ਤਾਂ ਫਿਰ ਇਹਨਾਂ ਨੂੰ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਅੰਜਾਮ ਦਿੰਦੇ, ਇਹਨਾਂ ਨੂੰ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ। ਪਰ ਦੂਜੇ ਪਾਸੇ ਵੀ ਦੇਖਣਾ ਚਾਹੀਦਾ ਆ ਕਿ ਕਿਤੇ ਕੋਈ ਮਾਜਰਾ ਜਿਹੜਾ ਉਹ ਹੋਰ ਤੇ ਨਹੀਂ, ਯਾਨੀ ਜਾਂਚ ਪੜਤਾਲ ਜਿਹੜੀ ਚੱਲਦੀ ਆ ਉਹਨੂੰ ਇੱਥੋਂ ਤੱਕ ਨਹੀਂ ਰੱਖਣਾ ਚਾਹੀਦਾ, ਗਹਿਰਾਈ ਤੱਕ ਜਾਣਾ ਚਾਹੀਦਾ ਕਿ ਅਸਲ ਦੇ ਵਿੱਚ ਘਟਨਾ ਦੇ ਕਾਰਨ ਕੀ। ਤੋ ਇੱਕ ਵਾਰੀ ਕਾਰਵਾਈ ਵੱਡੇ ਪੱਧਰ ਤੇ ਇਹਨਾਂ ਨੇ ਕਰ ਦਿੱਤੀ ਆ। ਹੁਣ ਅੱਗੇ ਦੇਖੋ ਇਸ ਘਟਨਾ ਦਾ ਅੱਗੇ ਅਗਲਾ ਪੱਖ ਹੈ ਜਿਹੜਾ ਉਹ ਕੀ ਨਿਕਲਦਾ। ਜੀ ਜੀ। ਅਗਲੀ ਗੱਲ ਕਰਦੇ ਕਹਿੰਦੇ ਕਰਮਚਾਰੀਆਂ ਨੂੰ ਮਿਲੀ ਖੁਸ਼ਖਬਰੀ, ਬਣੀ ਜਿਹੜੀ ਆ ਵੱਢ ਦੀ ਮੁਸੀਬਤ। ਦੇਖੋ ਇਹਨਾਂ ਦੇ ਨਾਲ ਤੇ ਵਾਕਿਆ ਕਵਾਂਗੇ ਨਾ ਕਿ ਜਿਵੇਂ ਜੱਗੋ 13ਵੀਂ ਹੋ ਗਈ ਹੈ, ਜੱਗੋ 13ਵੀਂ ਕੀ ਜੱਗੋ 16ਵੀਂ ਕਹਿ ਸਕਦੇ ਹਾਂ। ਇਹ ਜਿਹੜੇ ਕਰਮਚਾਰੀ ਸੀਗੇ ਉਡੀਕਦੇ ਪਏ ਸੀਗੇ ਕਿ ਬਕਾਏ ਬੁਕਾਏ ਸ਼ਾਇਦ ਮਿਲਣਗੇ, ਦੀਵਾਲੀ ਫੇਰ ਸੁੱਕੀ ਨਿਕਲ ਗਈ, ਨਾ ਆਇਆ। ਐਨ ਮੌਕੇ ਤੇ ਮੈਸੇਜ ਅਲਰਟ ਮੈਸੇਜ ਟਰਨ ਹੋਏ ਤੇ ਮੈਸੇਜ ਆਇਆ ਜਦੋਂ ਦੇਖਿਆ ਕਰਮਚਾਰੀਆਂ ਨੇ ਕਿ ਕਮਾਲ ਹੋਈ ਪਈ ਆ, ਬੱਲੇ ਬੱਲੇ ਹੋਈ ਪਈ ਆ ਕਿ ਮੱਝ ਜਿਹੜੀ ਆ ਉਹ ਟੀਕਾ ਲਾਏ ਤੋਂ ਬਿਨਾਂ ਹੀ ਪੱਛੋਂ ਪਈ ਆ, ਤਾਂ ਬੱਲੇ ਬੱਲੇ ਹੋ ਗਈ ਆ। ਕਿਉਂਕਿ ਸੈਲਰੀ ਜਿਹੜੀ ਆ ਇਸकी ਡਬਲ ਸੈਲਰੀ ਆ ਗਈ। ਕਮਾਲ ਹੋ ਗਈ ਆ। ਨਾ ਧਰਨਾ ਲਾਉਣਾ ਪਿਆ, ਨਾ ਮੁਜ਼ਾਹਰਾ ਕਰਨਾ ਪਿਆ। ਸਰਕਾਰ ਨੇ ਐਤਕੀ ਆਪੇ ਹੀ ਭੱਤਾ ਭੇਜ ਦਿੱਤਾ, ਤੇ ਜਾਂ ਸਾਨੂੰ ਕੋਈ ਨਵਾਂ ਬੋਨਸ ਕਰ ਦਿੱਤਾ ਇਹਨਾਂ ਨੇ ਦੀਵਾਲੀ ਦੇ ਸ਼ੁਭ ਮੌਕੇ ਤੇ। ਤਾਂ ਮਾਰ ਹੋ ਗਈ। ਪਰ ਬਾਅਦ ਦੇ ਵਿੱਚ ਦੱਸਦੇ ਆ ਕਿ ਨਾਲ ਦੀ ਨਾਲ ਐਂਟਰੀ ਰਿਵਰਟ ਹੋ। ਉਹਦਾ ਕਾਰਨ ਇਹ ਸੀਗਾ ਕਿ ਬੈਂਕ ਨੇ ਗਲਤੀ ਦੇ ਨਾਲ ਦੱਸਦੇ ਕਿ 1200 ਕਰੋੜ ਰੁਪਈਆ ਜਿਹੜਾ ਉਹ ਕਰਮਚਾਰੀਆਂ ਦੇ ਖਾਤੇ ਦੇ ਵਿੱਚ ਡਬਲ ਸੈਲਰੀ ਦੇ ਰੂਪ ਚ ਧੱਕ ਦਿੱਤਾ। ਜਦੋਂ ਪਤਾ ਲੱਗਿਆ ਫਿਰ ਐਂਟਰੀਆਂ ਰਿਵਰਟ ਹੋਣੀਆਂ ਸ਼ੁਰੂ। ਹੁਣ ਇਹਦੇ ਵਿੱਚ ਚੱਕਰ ਇਹ ਚੱਲਿਆ ਕਿ ਜਿਹੜੇ ਔੜੇ ਪਏ ਸੀ ਕਿ ਵਿਚਾਰੇ ਜਿਹੜੇ ਉਡੀਕਦੇ ਸੀਗੇ ਅਲਾਊਂਸ ਸਾਡੇ ਜਾਂ ਹੋਰ ਜਿਹੜੇ ਪੱਤੇ ਆ ਉਹ ਆਉਣਗੇ, ਉਹਨਾਂ ਨੇ ਤੇ ਨਾਲ ਦੀ ਨਾਲ ਫੱਟੇ ਚੱਕ ਦਿੱਤੇ। ਕਾਕੇ ਕਾਕੀਆਂ ਨੂੰ ਕਿਹਾ ਕਿ ਬੈਠੋ ਗੱਡੀ ਦੇ ਵਿੱਚ, ਆਓ ਕਰੀਏ ਸ਼ਾਪਿੰਗ। ਚਲੋ ਉਹਨਾਂ ਨੇ ਰੌਣਕ ਮੇਲਾ ਦੇਖ ਲਿਆ। ਤੇ ਜਿਹੜੇ ਇਕੱਲੇ ਸੈਲਰੀ ਵਾਲੇ ਸੀ, ਜਿਹਨਾਂ ਨੂੰ ਸਿੰਗਲ ਸੈਲਰੀ ਮਿਲੀ, ਉਹ ਵੀ ਰਗੜੇ ਗਿਆ ਕਿਉਂਕਿ ਐਂਟਰੀ ਉਹਨਾਂ ਦੇ ਖਾਤਿਆਂ 'ਚ ਵੀ ਰਿਵਰਟ ਵੱਜੀ। ਮਤਲਬ ਕਿ ਜਿਹੜੀ ਸੈਲਰੀ ਆਈ ਸੀਗੀ ਉਹ ਵੀ ਵਾਪਸ ਹੋ ਗਈ, ਜਿਹੜੀ ਸਿੰਗਲ ਸੈਲਰੀ ਆਈ ਸੀ ਉਹਨਾਂ ਦੇ ਪੱਲੇ ਵੀ ਸ਼ੂਨਿਆ ਰਹਿ ਗਿਆ। ਔਰ ਜਿਹੜੇ ਉਹ ਕਰਾਏ ਸ਼ਾਪਿੰਗ ਵੋਪਿੰਗ, ਉਹਨਾਂ ਨੂੰ ਮੈਸੇਜ ਆ ਗਿਆ ਕਿ ਲਿਆਓ ਭਾਈ ਜੀ ਉਹ ਵਾਪਸ। ਤਾਂ ਦੋਨੇ ਪਾਸੇ ਵੀ ਰਗੜੇ ਗਏ। ਕਰਮਚਾਰੀ ਹੁਣ ਇੱਕ ਦੂਜੇ ਦੇ ਮੂੰਹਾਂ ਲਗਾਉਂਦੇ ਆ, ਕਹਿੰਦੇ ਇਹ ਤੇ ਬਿਨਾਂ ਬੁਲਾਏ ਆਫਤ ਸਾਡੇ ਤੇ ਆ ਗਈ ਆ, ਗਲਤੀ ਕਿਸੇ ਦੀ ਭੋਗਣੀ ਕਿਸੇ ਨੂੰ ਪਈ ਆ। ਸੋ ਇਹਦੇ ਵਿੱਚ ਹੁਣ ਬੈਂਕ ਦੇ ਬਾਰੇ ਵੀ ਸੁਣ ਕੇ ਆਇਆ ਤੇ ਉਹਨਾਂ ਦਾ ਸਿਸਟਮ ਹੈ ਜਿਹੜਾ ਉਹ ਸਾਰਾ ਇੱਕ ਵਾਰੀ ਜਾਮ ਪਿਆ। ਸ਼ਾਇਦ ਉਹ ਅੰਦਰ ਖਾਤੇ ਕੋਈ
स्ट्राइक वगैरह की है उन्होंने, पर गलती टैक्नीकली आ, कई बार टैक्नीकली गलती है ना जी बहुत पंगा पाउंदी आ। जो नोटबंदी का पंगा पाया कि नरेंद्र मोदी ने तो बरनाले जिले के एक चाह वाले इस तरह 100 पता नहीं किन्ने करोड़ का मालक बना दिता गया। जो उन्होंने पता लग गया कि इन्ना पैसा आ गया तो लोगों ने दसिया कि इन्ना पैसा तो आ गया तो पुलिस भी आई लै या टैक्स वाले आए लै, तो वो इनकम टैक्स वालों लभदा फिरदा सीगा कि शहर के विच उन्हां दा ठिकाना कित्थे आ। तो कहते नहीं जी असीं बिजी असीं बाद च गल करांगे, कहंदा मेरे खाते च पैसे चक्को भाई, मैं नहीं आपदे खालसी गुलामा पाउणा। तो इस तरह कई बार तकनीकी चीज़ां वापर जांदियां, पर आ जिहड़ा वापरना मेरे ख्याल दे नाल दिवाली के मौके ते मजाक ही आ, क्योंकि वो खुश होए होने आ कि ऐतकी गवर्नमेंट ने जिहड़ा बयानता दिखाई है डबल सैलरी आई, ये नहीं पता कि जो सिंगल सैलरी वाले भी रगड़े गए, जिन्होंने शॉपिंग वॉपिंग कर ली है वो भी कसूते फस गए। जी जी अगली जी मिंटो जी गल करिए कहते विधायक भलाईपुर के खाते दे विच एक होर विवाद आया है। वाकई भलाईपुर ही है जो भलाई ज्यादा ही करन डे समाज की, मुड़ के भलाई का स्यापा पै जाता। असल दे संतोख सिंह भलाईपुरा तुहानूं याद होना कि कुछ समा पहला एक वीडियो आ गई सी, इन्हां दी वीडियो दे विच कहंदे आ कि सरपंच कांग्रेसी बनणगे कि जे किसी ने दूजे ने पंगा लिया असीं बहुत सह लिया उन्हां दे नाल बुरी करांगे। तो वो वीडियो वायरल होई, बड़ा चर्चा का विषय बनिया सीगा उदों। खैर वो तो चलो गल आई गई होगी। हुण इन्हें नवां धमाका कीता, दसदे आ कि विधायक साहब आ जिहड़े आप विदेश यात्रा ते चले गए ते पिछों पोस्ट पा के लोकां नूं कहिंदे कि जे किसी नूं कोई तकल्लफ होवे, कोई तकलीफ होवे, दुख होवे तां मेरा मुंडा इहनूं तुसीं फोन कर लेना। ते कमाल दी गल है कि जिहड़ा मुंडा वा वो होमगार्ड दे विच सब इंस्पैक्टर आ, मतलब कि सरकारी कर्मचारी आ, यानी दो ड्यूटी उहनूं संभाल दित्तियां गईयां गरीब नूं कि एक बापू का भी काम करे एक सरकार का भी काम। तो ये विवाद हो गया, लोग कहिंदे कि ये कोल की अथॉरिटी है, सरकारी कर्मचारी है, और पुलिस अफसरान भी इन्हां दा पक्ष रखते आ, कहिंदे आ कि नहीं इदां नहीं हो सकता, जिहड़ा बंदा सरकारी महकमे दे विच काम करदा वो इस तरह सियासी सरगर्मियां का हिस्सा नहीं बन सकता। और मुंडा कहता जी बापू ने बस कह दिता जिम्मेवारी की निभाई जाना, फोन सुनदा ही काम है मेरा। पर लोग कहिंदे आ कि नहीं वो फोटोआं भी खिच के पाउंदा कि अज मैं इत्थे गया, सच मैं इत्थे गया। तो एक विवाद बनया पिया। लोग सुजैसट करी जाते कि जे इहो जी जे अगे कोई सिचुएशन तुहाडे सामने पैदा हो जाए तो बीबी अरूसा नूं आख दिया करो, ਉਹਦੀ भी तो खिदमत हो ही जाती आ। घट्टो घट चलो जो तुसीं नहीं होंदे तुहाडी गैर हाज़री च 4 दिन वो काम कर दिया करे, इहो जे रफ्तां तो बचे रहा करोगे। जी 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 तो मिंटो जी बहुत बहुत तुहाडा धन्नवाद, तुसीं ਸਾਡੇ ਨਾਲ जुड़े इन्हां खबरां बारे सानूं जानकारियां दित्तियां। अगली वार तक ਲਈ बड़ी ਮਿਹਰਬਾਨੀ, प्यार भरी सत श्री अकाल जी। सत श्री अकाल जी। तो सो तो इत्थे ही साडा अज दा प्रोग्राम हुण समाप्त करते हैं, मिलते हैं अगली बार। मेरे वालों भी तुहानूं सारिਆਂ ਨੂੰ प्यार सत्कार सैन निੱघी जी सत श्री अकाल जी। उहदे वास्ते रहो, हसते खेलते रहो, सुनते रहो पंजाबी रेडियो USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.